रानी वो सुट तो नहीं आया रानी सामने हो हाँ जी बेबी मैं तेन गल दस अपने अब्बे दस दी वो गंजू आया ना तो मेरे तो भैड़ा कोई नहीं होना समझ आई ना अच्छा बेबी ठीक है हाँ मेरी उहदे नाल बिल्कुल नहीं लगती फबदी है ते हर जगह ते बिस्ती कराउंदा आ जा आ जा रानी ओ मेरी धी आ गई लाडा भरी धी मेरी अस्सलाम वालेकुम अब्बा जी की हाल शुक्र अल्लाह पुੱਤ तू सुना बस अब्बा जी से कोई काम वाले क्यों की हो गया नहीं सानू सब तो पहले ਤੁਸੀਂ ਬੁਲਾ ਲਿਆ ਇੱਥੇ ਘੱਟੋ ਘੱਟ ਜਦੋਂ ਜਵਾਈ ਨੂੰ ਬੁਲਾਈਦਾ ਪਿੱਛੇ ਕੋਈ 8-10 ਬੰਦੇ ਇਸਤਕਬਾਲ ਵਾਲੇ ਹੋਣੇ ਚਾਹੀਦੇ ਆ ਤੁਸੀਂ ਸਾਨੂੰ ਇਕੱਲੇ ਨੂੰ ਬੁਲਾ ਲਿਆ ਅਸੀਂ ਤੇ ਟਾਕੀਆਂ ਫੇਰਨੀਆਂ ਉਹ ਬਲਡੋਜ਼ਰ ਹੈ ਤੂੰ ਇਸ ਘਰ ਦਾ ਜਵਾਈ ਹੈ ਤੇਰਾ ਪਹਿਲੇ ਆਣਾ ਬੰਦਾ ਵੇ ਇਹ ਵੇਲਾ ਤੇਰਾ ਅੱਬਾ ਮੈਨੂੰ ਜੁਗਤਾਂ ਕਰ ਰਿਹਾ अच्छा बेबी चले आप छोड़े ਚੱਲ ਜਾਤੀ ਹੈ ਤੂੰ ਅੰਦਰ ਮੈਂ ਆਪੇ ਇਹਦੇ ਨਾਲ ਨਿਬੜ ਲੈਂਦਾ ਮੈਂ ਪੁੱਤ ਹੋਰ ਸੁਣਾ ਸਫਰ ਦੀ ਕੋਈ ਤਕਲੀਫ ਤੇ ਨਹੀਂ ਹੋਈ नहीं अबू जी कोई नहीं हुई ਤਕਲੀਫ ਕੀ ਨੰਗੇ ਪੈਰੀ ਆਈ ਹੈ ਕਾਹਦੀ ਤਕਲੀਫ ਹੋਣੀ ਹੈ ਮੋਟਰਸਾਈਕਲ ਏਡੇ ਸੋਹਣੇ ਤਰੀਕੇ ਨਾਲ ਲੈ ਕੇ ਆਇਆ ਤਕਲੀਫ ਨਹੀਂ ਹੋਈ ਕੀ ਮੰਗਦੀ ਆਈ ਹੈ ਰਾਜ ਗੱਲ ਸੁਣ ਤੂੰ ਮੇਰਾ ਸੋਹਣਾ ਜਵਾਈ ਹੈ ਤੇ ਚੰਗਾ ਜਵਾਈ ਹੈ ਮੇਰਾ ਤੂੰ ਬਸ ਅੱਬਾ ਜੀ ਤੁਹਾਡੀ ਇਹੋ ਹੀ ਗੱਲਾਂ ਨੇ ਜਿਹੜੀਆਂ ਮੈਨੂੰ ਬਸ ਖਾਮੋਸ਼ ਰਹਿਣ ਤੇ ਮਜਬੂਰ ਕਰ ਦਿੰਦੀਆਂ ਨੇ ਚਲੋ ਸ਼ੁਕਰ ਅੱਲਾ ਦਾ ਤੂੰ ਖਮੋਸ਼ ਹੋ ਜਾਂਦਾ ਵੇ ਜਿਹੜਾ ਦੂਜਾ ਵੇ ਕੁਛ ਨਾ ਪੁੱਛ ਪਤਾ ਤੂੰ ਉਹ ਉਹਨਾਂ ਤੇ ਉਹਦੇ ਘਰ ਵਾਲੇ ਨਹੀਂ ਪੁੱਛਦੇ ਹੈਗੇ ਮੈਂ ਕੀ ਪੁੱਛਣਾ ਹੁੰਦਾ ਹੁਣ ਵੇਲੇ ਹਲੇ ਤੱਕ ਪਹੁੰਚਿਆ ਨਹੀਂ ਉਹ ਤਾਂ ਚੰਗਾ ਨਹੀਂ ਹੈ ਮੈਂ ਕਹਿਤਾ ਰਾਣੀ ਉਹ ਇੱਥੇ ਨਹੀਂ ਆਏਗਾ ਸਮਝ ਆਈ ਨਾ ਜਦੋਂ ਮੈਂ ਜੋ ਆ ਗਿਆ ਵਾਂ ਤੇ ਫਿਰ ਉਹਦੇ ਆਉਣ ਦੀ ਇੱਥੇ ਲੋੜ ਕੀ ਹੈ अच्छा बेबी चलो छोड़ो ਗੱਲ ਸੁਣ ਪੁੱਤਰਾ ਉਹ ਇਸ ਘਰ ਦਾ ਵੱਡਾ ਜਵਾਈ ਏ ਉਹਦਾ ਆਣਾ ਬੰਦਾ ਵੇ ਇਸ ਘਰ ਦਾ ਵੱਡਾ ਜਵਾਈ ਹੈ ਉਹ ਯਾਰ ਤੇਰੇ ਕੋਲ ਸੈਟਿੰਗਾਂ ਪਹਿਲਾਂ ਨਹੀਂ ਸੀ ਹੁੰਦੀਆਂ ਹੁਣ ਆ ਕੇ ਸਾਰਾ ਝਰੀ ਲੱਗਾ ਯਾਰ ਕੀ ਗੱਲ ਹੈ ਰਾਣੀ ਦੱਸਿਆ ਨਹੀਂ ਹੋਇਆ ਕਿ ਜਵਾਈ ਆ ਰਿਹਾ बेबी दसिया ਜਵਾਈ ਆ ਰਿਹਾ ਕੋਈ ਮੁਰਸ਼ਦ ਨਹੀਂ ਆ ਰਿਹਾ ਕੀ ਹੋ ਗਿਆ ਜੀ ਅੱਬਾ ਜੀ ਇਹ ਵੇਖ ਲਓ ਇਹ ਜ਼ੁਬਾਨ ਲੜਾ ਰਿਹਾ ਬੱਚੀ ਚੁੱਪ ਕਰ ਤੂੰ ਚੁੱਪ ਕੇ ਤੈਨੂੰ ਪਤਾ ਨਹੀਂ ਕੌਣ ਹੈ ਜਵਾਈ ਭਾਈ ਹੈਗਾ ਤੂੰ ਉਹਦੇ ਸਾਹਮਣੇ ਜ਼ੁਬਾਨ ਲੜਾਉਣ ਆਂਦਿਆਂ ਵੇਂ ਗੱਲ ਸੁਣ ਕਾਕਾ